ਲਓ ਜੀ, ਜੀ ਆਇਆਂ ਨੂੰ ਪੰਜਾਬੀ ਬ੍ਰਾਂਚ 'ਚ। ਤੇ ਆਸੂ ਦਾ ਮਹੀਨਾ ਚੱਲ ਰਿਹਾ ਤੇ ਇਸ ਮਹੀਨੇ 'ਚ ਅਥਰੂ ਬਹੁਤ ਆਉਂਦੇ ਨੇ, ਕਿਉਂਕਿ ਮੌਸਮ ਤਬਦੀਲ ਹੁੰਦਾ ਹੈ। ਦਿਨ 'ਚ ਗਰਮੀ ਹੁੰਦੀ, ਸ਼ਾਮੀ ਪੈ ਜਾਂਦੀ ਹੈ ਠੰਡ। ਤੇ ਬੰਦਾ ਕਦੀ ਨਜ਼ਲਾ ਜ਼ੁਕਾਮ ਹੁੰਦਾ ਹੈ। ਤੇ ਪਹਿਲੇ ਤੇ ਜ਼ਮਾਨਿਆਂ 'ਚ ਇਸੇ ਮਹੀਨੇ 'ਚ ਸਾਗ ਪੱਤਰ ਸ਼ੁਰੂ ਹੋ ਜਾਂਦੇ ਸਨ। ਤੇ ਫਿਲਹਾਲ ਤੇ ਇਸਲਾਮਾਬਾਦ ਤੱਕ ਤੇ ਸਾਗ ਦੀ ਨਹੀਂ ਆਇਆ। ਚੌਧਰੀ ਸਾਹਿਬ ਦੱਸੋ, ਤੇ ਮੌਸਮ ਕਿਸ ਤਰ੍ਹਾਂ ਇੰਜੋਏ ਕਰ ਰਹੇ ਹੋ? ਤੁਸੀਂ ਤੇ ਜਵਾਨ ਆਦਮੀ ਲੱਗਦੇ ਹੋ, ਤੇ ਹੁਣੇ ਤੱਕ ਸ਼ਰਟਾਂ ਪਾ ਕੇ ਫਿਰ ਰਹੇ ਹੋ। ਵੇਖ, ਮੈਂ ਬੁੱਢਾ ਆਦਮੀ ਤੇ ਮੈਂ ਤੇ ਜੈਕਟਾਂ ਪਾ ਕੇ ਬੈਠਾ। ਚੌਧਰੀ ਸਾਹਿਬ, ਆਂਸੂ ਮਹਿਸੂਸ ਕਰ ਰਹੇ ਹੋ ਕਿ ਨਹੀਂ? ਜੀ ਜੀ ਰਾਣਾ ਸਾਹਿਬ, ਤੁਸੀਂ ਵੀ ਜਵਾਨ ਆਦਮੀ ਹੋ ਤੇ ਬਿਲਕੁਲ ਮਹਿਸੂਸ ਕਰ ਰਹੇ ਹਾਂ ਜਿਹੜਾ ਮੌਸਮ ਤਬਦੀਲ ਹੋ ਰਿਹਾ। ਤੇ ਮੈਂ ਪੱਖੇ ਬੰਦ ਹੋ ਗਿਆ, ਅਸਲ ਜਿਹੜਾ ਮਜ਼ਾ ਆਇਆ ਹੈ ਅੱਜ ਕੱਲ੍ਹ, ਤੇ ਉਹਦੀ ਪੱਖਾ ਵਜ੍ਹਾ ਨਾਲ। ਬੰਦ ਹੁੰਦਾ ਤੇ ਮੱਛਰ ਆ ਜਾਂਦੇ ਨੇ। ਨਹੀਂ, ਉਹ ਤੇ ਜਾਰੀ ਵਾਲੇ ਮੇਰੇ ਕੋਲ ਤੇ ਹੈ ਨਾ, ਜਾਰੀ ਵਾਲੇ ਦਰਵਾਜ਼ੇ ਉੱਥੇ ਨਹੀਂ ਆਉਂਦੇ। ਮੈਂ ਤੇ ਤੁਸੀਂ ਵੀ ਲਵਾ ਲਓ, ਮੇਰਾ ਖਿਆਲ ਜੇ ਨਹੀਂ ਹੈ ਉਹ ਤੇ ਕਰਨੇ ਪੈਣੇ ਨੇ ਬੜਾ ਕਿ ਜ਼ਰੂਰੀ ਮੱਛਰ ਹੈ, ਤੇ ਸੌਣ ਕਿਉਂਕਿ ਨਹੀਂ ਦਿੰਦੇ ਸਰ। ਇਸਲਾਮਾਬਾਦ ਅਸਲ ਤੁਹਾਨੂੰ ਪਤਾ ਨਾ, ਜਿਹੜੇ ਮਾਡਰਨ ਮਕਾਨ ਨੇ ਜਾਲੀ ਵਾਲੇ ਦਰਵਾਜ਼ੇ ਹੁੰਦੇ ਹੀ ਨਹੀਂ। ਤੇ ਫਿਰ ਆਹੋ, ਮੱਛਰ ਤੇ ਆਉਣਗੇ ਨਾ, ਜੇ ਤੁਸੀਂ ਜ਼ਰਾ ਆਪਣੇ ਆਪ ਨੂੰ ਜ਼ਰਾ ਜ਼ਿਆਦਾ ਮਾਡਰਨਾਈਜ਼ ਬਣਾਉਣਾ, ਅਰਬਨਾਈਜ਼ ਹਾਂ ਬਣਾਉਣਾ। ਬਿਲਕੁਲ। ਤੇ ਉਹ ਪੱਖੇ ਵੀ ਬੰਦ ਹੋ ਗਏ ਨੇ ਤੇ ਬਿਜਲੀ ਦੇ ਬਿੱਲ ਵੀ ਘੱਟ ਹੋ ਜਾਣਗੇ, ਲੇਕਿਨ ਨਾਲ ਨਾਲ ਮੇਰਾ ਖਿਆਲ ਆ ਸਰਦੀਆਂ ਦੇ ਗੈਸ ਦੇ ਬਿੱਲ ਵੀ ਆਉਣੇ ਸ਼ੁਰੂ ਹੋ ਜਾਣੇ ਮਜ਼ੀਦ। ਤੇ ਫਰਕ ਕੋਈ ਨਹੀਂ ਪੈਣਾ ਗਰੀਬ ਆਦਮੀ ਨੂੰ। ਹਾਂ, ਗਰੀਬ ਆਦਮੀ ਤੋਂ ਨਹੀਂ ਪੈਣਾ, ਲੇਕਿਨ ਤੇ ਮੌਸਮ ਤੇ ਤਬਦੀਲ ਹੋ ਰਿਹਾ ਹੈ, ਸਿਆਸੀ ਹਾਂ ਮੌਸਮ ਵੀ ਤਬਦੀਲ ਹੋਇਆ। ਹਾਂ ਇਸਲਾਮਾਬਾਦ ਤੋਂ ਅੱਗੇ ਕਸ਼ਮੀਰ ਵਿੱਚ ਵੀ ਹੋ ਗਿਆ। ਉੱਥੇ ਬਿਜਲੀ ਦਾ ਮੁਆਹਦਾ ਵੀ ਹੋ ਗਿਆ, ਗੈਸ ਦੀ ਕੀਮਤਾਂ ਤੇ ਵੀ ਹੋ ਗਿਆ। ਉਹ ਬੜੀ ਤਬਦੀਲੀਆਂ ਆ ਗਈਆਂ ਚੌਧਰੀ ਸਾਹਿਬ ਕਸ਼ਮੀਰ ਵਿੱਚ। ਤੇ ਉਹ ਰਾਣਾ ਸਾਹਿਬ ਕੁਝ ਦੱਸੋ ਨਾ, ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਪ੍ਰੋਗਰਾਮ ਤੋਂ ਪਹਿਲਾਂ ਵੀ ਕਸ਼ਮੀਰ ਵੀ ਪੰਜਾਬ ਦਾ ਹਿੱਸਾ, ਇਹ ਜ਼ਰਾ ਮੈਨੂੰ ਸਮਝਾਓ ਨਾ ਕਿਸ ਤਰ੍ਹਾਂ। ਨਾ, ਇਹ ਕਸ਼ਮੀਰੀ ਨਾਰਾਜ਼ ਹੋ ਅੱਛਾ। ਜਾਣਗੇ ਨਾ ਕਰੋ। ਅੱਛਾ। ਕਿਉਂਕਿ ਇਹ ਤੇ ਜਦੋਂ ਵੈਸੇ ਤੇ ਕਲਚਰਲੀ ਤੇ ਬਹੁਤ ਸਿਮਿਲੈਰਿਟੀਜ਼ ਨੇ, ਜੰਮੂ ਦੀਆਂ, ਸਾਡੀਆਂ ਕਸ਼ਮੀਰ ਦੀਆਂ, ਪੰਜਾਬ ਦੀਆਂ। ਹੂੰ ਤੇ ਉੱਥੇ ਬੇਸ਼ੱਕ ਮਾਨਸੇਰੇ ਚਲੇ ਜਾਓ, ਹੂੰ ਲੇਕਿਨ ਇਹ ਹੈ ਕਿ ਇਹਨੂੰ ਜਗਰਾਫੀਆਈ ਤੌਰ 'ਤੇ, ਨਸਲੀ ਤੌਰ 'ਤੇ ਕਾਫੀ ਮੁਖਤਲਿਫ ਹੈ ਨੇ। ਤੇ ਰਣਜੀਤ ਸਿੰਘ ਦਾ ਤੇ ਕਬਜ਼ਾ ਰਿਹਾ ਇਹਦੇ ਉੱਤੇ, ਕਸ਼ਮੀਰ ਦੇ ਉੱਤੇ। ਤੇ ਉੱਥੋਂ ਹੀ ਫਿਰ ਜਿਹੜਾ ਹੈ ਤਾਂ ਮਹਾਰਾਜਾ ਨੂੰ, ਉਸ ਤੋਂ ਬਾਅਦ ਜਿਹੜਾ ਹੈ ਅੰਗਰੇਜ਼ਾਂ ਨੇ ਫਿਰ ਮਹਾਰਾਜੇ ਨੂੰ ਅੱਗੇ ਦੇ ਦਿੱਤਾ ਸੀ। ਤੇ ਇਸ ਲਈ ਇਹਦੀ ਤਾਰੀਖ ਵੀ ਬੜੀ ਤਲਖ ਹੈ। ਤੇ ਉਹ ਪੰਜਾਬ ਨੂੰ ਤੇ ਪਾਕਿਸਤਾਨ ਸਮਝਦਾ ਆ, ਜਿਹੜਾ ਕਸ਼ਮੀਰੀ ਹੈ ਨਾ, ਸਾਡੇ ਵਾਲਾ ਜਿਹੜਾ ਕਸ਼ਮੀਰੀ ਹੈ। ਹੂੰ। ਤੇ ਇਹ ਬੜਾ ਹਸਾਸ ਮਸਲਾ ਹੈ, ਉਹ ਨਾਰਾਜ਼ ਹੋ ਜਾਣਗੇ ਕਸ਼ਮੀਰੀ, ਅੱਛਾ, ਚਲੋ। ਮਾਜ਼ਰਤ ਕਰ ਲਓ। ਨਹੀਂ ਨਹੀਂ ਕਰਦੇ ਸਰ, ਨਹੀਂ ਕਰਦੇ, ਲੋਕਾਂ ਨੂੰ ਨਾਰਾਜ਼ ਤਾਂ ਨਹੀਂ ਕਰਨਾ। ਹਾਂ, ਲੇਕਿਨ ਲੇਕਿਨ ਇਹ ਬੜਾ ਉਹਨਾਂ ਨੇ ਕੰਮ ਬੜਾ ਵਧੀਆ ਕੀਤਾ ਜੇ, ਕੰਮ ਵਧੀਆ ਤੇ ਕੀਤਾ। ਜੁਰਤ ਵਾਲਾ ਕੰਮ ਕੀਤਾ ਜੇ। ਹਾਂ ਤੇ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਵੀ ਬਾਅਦ 'ਚ ਗੱਲ ਕਰਾਂਗੇ ਕਿ ਬੜੀ ਇਹ ਤੇ ਡਿਬੇਟ ਚੱਲ ਰਹੀ ਹੈ, ਇਹ ਯਾਨੀ ਕਸ਼ਮੀਰ ਦੇ ਤੇ ਜਿਹੜੇ ਸਾਡੇ ਆਪਣੇ ਹਾਲਾਤ ਆ ਪਾਕਿਸਤਾਨ ਦੇ, ਇਹਨਾਂ ਦੇ ਹਵਾਲੇ ਨਾਲ, ਸਿਆਸੀ ਹਾਲਾਤ ਦੇ ਹਵਾਲੇ ਨਾਲ ਲੋਕ ਕੰਪੈਰੀਜ਼ਨ ਵੀ ਕਰ ਰਹੇ ਨੇ, ਉਹ 'ਤੇ ਵੀ ਮੈਂ ਗੱਲਬਾਤ ਕਰਾਂਗਾ। ਲੇਕਿਨ ਇਹ ਹੁਣ ਐਗਰੀਮੈਂਟ ਹੋ ਗਿਆ ਤੇ ਇਹਨਾਂ ਨੇ ਬੜੀ ਬਸ ਹੁਣ ਜਿਹੜਾ 5 ਦਿਨ ਦਾ ਉੱਥੇ ਤਸ਼ੱਦਦ ਸੀਗਾ, ਝੜਪਾਂ ਸੀ, 10 ਬੰਦੇ ਮਰ ਗਏ, ਉਹ ਤੇ ਰੌਲੇ ਮੁੱਕ ਗਏ ਨੇ। ਅੱਜ ਐਗਰੀਮੈਂਟ ਸਾਹਮਣੇ ਆ ਗਿਆ, ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਵੀ ਸਾਹਮਣੇ ਆ ਗਈ ਹੈ। ਤੇ ਉਹਦੇ 'ਚ ਉਹਨਾਂ ਦੀ ਰਾਣਾ ਸਾਹਿਬ ਕੋਈ ਮੇਜਰ ਡਿਮਾਂਡਸ ਉਹਨਾਂ ਦੀ ਕੋਈ ਮੰਨੀਆਂ ਵੀ ਗਈਆਂ ਕਿ ਨਹੀਂ? ਚੌਧਰੀ ਸਾਹਿਬ, ਸਾਰੀਆਂ ਮੰਨ ਲਈਆਂ। 38 ਸਨ, 42 ਮੰਨੀਆਂ ਗਈਆਂ ਉਹਦੇ ਚੋਂ, ਯਾਨੀ 38 ਅੱਛਾ। 42 ਮੰਨ ਲਈਆਂ। ਤੇ ਇੱਥੇ ਤੱਕ ਮਾਮਲਾ ਪਹੁੰਚ ਗਿਆ। ਲੇਕਿਨ ਇਹਦੇ ਉੱਤੇ ਬੜਾ ਚੌਧਰੀ ਸਾਹਿਬ ਹੋਰ ਕਰਾਉਣ ਵਾਲੀ ਗੱਲ ਹੈ ਕਿ ਹੈ ਕਿ ਸੀ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਬਣੀ ਕਿਸ ਤਰ੍ਹਾਂ, ਇਹ ਜਿਹੜਾ ਨੇਪਾਲ ਬੰਗਲਾਦੇਸ਼ ਹੋ ਰਿਹਾ ਉਹਦੇ ਨਾਲ ਕੋਈ ਕੰਪੈਰੀਜ਼ਨ ਹੈ ਜਾਂ ਨਹੀਂ। ਫਿਰ ਕਸ਼ਮੀਰ ਦਾ ਆਪਣਾ ਪੂਰਾ ਜਿਹੜਾ ਹੈ ਨਾ, ਇੱਕ ਪਸ ਮੰਜ਼ਰ ਕੀ ਹੈ ਉੱਥੇ, ਸਟੇਟਸ ਕੀ ਹੈ ਆਈਨੀ, ਅਤੇ ਇਸ ਤਰ੍ਹਾਂ ਦੀ ਤਹਿਰੀਕਾਂ ਕਿਉਂ ਉੱਠ ਰਹੀਆਂ ਨੇ। ਤੇ ਇਹਦੇ ਉੱਤੇ ਹੋਰ ਕਰਨ ਵਾਲੀ ਗੱਲ ਹੈ। ਲੇਕਿਨ ਇੱਥੇ ਸਾਡੇ ਤੁਹਾਡੇ ਬਹੁਤ ਸਾਰੇ ਜਿਹੜੇ ਸਾਫੀ ਦੋਸਤ ਨੇ, ਤਜ਼ੀਆਕਾਰ ਨੇ, ਉਹ ਤੇ ਜਿਵੇਂ ਤਹਿਰੀਕ ਸ਼ੁਰੂ ਉਹਦੇ ਉੱਤੇ ਪੈ ਗਏ ਸਨ ਕਿ ਪਤਾ ਨਹੀਂ ਕੀ ਤਹਿਰੀਕ ਹੈ। ਹਾਂ ਬੁਨਿਆਦੀ ਤੌਰ 'ਤੇ ਆਪਣੇ ਆਈਨੀ ਹੱਕ ਵਾਸਤੇ ਕਹਿ ਰਹੇ ਨੇ, ਕਹਿੰਦੇ ਲਾਓ ਸਾਡੇ ਉੱਤੇ ਟੈਕਸ, ਉਹ ਲੇਕਿਨ ਆਈਨੀ ਹਕੂਕ ਤੇ ਦਿਓ। ਹਾਂ, ਉਹ ਤੇ ਰਾਣਾ ਸਾਹਿਬ ਜਿਹੜੇ ਉਹ ਜਿਹਨਾਂ ਹਿਸਾਬ ਤੁਸੀਂ ਗੱਲ ਕਰਦੇ ਹੋ, ਉਹ ਤੇ ਟਿਪੀਕਲ ਪੰਜਾਬੀ ਮਾਈਂਡਸੈਟ ਹੈ। ਹਾਂ ਤੇ ਉਹ ਇਸ ਤਰ੍ਹਾਂ ਦਾ ਕੋਈ ਵੀ ਕਰੇ, ਕੋਈ ਬਲੋਚ ਕਰੇ, ਕੋਈ ਸਿੰਧੀ ਕਰੇ, ਉਹ ਪੈ ਜਾਂਦੇ ਨੇ। ਤੇ ਹੁਣ ਕਸ਼ਮੀਰਨ ਪੈ ਗਿਆ, ਤੇ ਉਹਨਾਂ ਦਾ ਮੁੱਦਾ ਪਤਾ ਕੀ ਸੀ? ਉਹ ਕਹਿੰਦੇ ਸੀ ਜੀ ਕਿ ਸਬਸਿਡੀ ਬਿਜਲੀ ਦੀ ਤੇ ਆਟੇ ਤੇ ਸਾਨੂੰ ਖਾ ਰਹੇ ਨੇ, ਬਸ ਆਹ ਉਹਨਾਂ ਦਾ ਮੁੱਦਾ। ਮੈਂ ਤੁਹਾਨੂੰ ਦੱਸ ਦਿੰਦਾ, ਹੁਣ ਤੁਸੀਂ ਅੱਗੇ ਹਾਂ, ਨਹੀਂ, ਉਹ ਆਟਾ ਤੇ ਬਿਜਲੀ ਦੇ ਉੱਤੇ ਤੇ ਪਿਛਲੀ ਵਾਰੀ ਵੀ ਅਸੀਂ ਕਈ ਵਾਰੀ ਗੱਲ ਕਰ ਚੁੱਕੇ ਹਾਂ। ਇਹਦੇ ਉੱਤੇ ਇੱਕ ਵਾਰ ਅਗਰ ਜਾਇਜ਼ਾ ਲਈਏ ਨਾ, ਹਾਂਜੀ ਫਿਰ ਇਸ 'ਤੇ ਵੀ ਫਿਰ ਦੁਬਾਰਾ ਫਿਰ ਕਰ ਲਾਂਗੇ ਗੱਲ। ਹੁਣ ਦੇਖੋ ਜੀ, ਹੁਣ ਇਹ ਜਿਹੜੇ ਜੁਆਇੰਟ ਐਕਸ਼ਨ ਕਮੇਟੀ ਨੇ, ਚੌਧਰੀ ਸਾਹਿਬ ਤੁਸੀਂ ਵੇਖ ਲਓ, ਉਹਨਾਂ ਨੇ ਕਿਹਾ ਜੀ ਕਿ ਸਾਡੇ ਜਿਹੜੇ ਮੁਤਾਲਬਾਤ ਹੋਏ ਨੇ ਨਾ, ਪਹਿਲਾ है वे कि 1 और 2 अक्टूबर को जारी होने जहाँ बहक होने शहरियों को उतना ही मुआवजा दिया जाएगा जितना पुलिस के अहलकारों के अहल खाना को मिलेगा, यानी 10 ਲੱਖ ਰੁਪਏ ਹੀ ਮਿਲਣਗੇ। ਬਿਲਕੁਲ। ਇੱਥੇ ਇਹਦਾ ਮਤਲਬ ਹੈ ਕਿ ਹੁਣ ਪੁਲਿਸ ਨੇ ਕੋਈ ਮਾਜ਼ਰਤ ਕੀਤੀ ਅੱਜ? ਨਹੀਂ ਰਾਣਾ ਸਾਹਿਬ, ਇਹਦੇ ਤੁਸੀਂ ਉਰਦੂ ਵਾਲਾ ਤੁਹਾਡੇ ਕੋਲ ਹੈਗਾ ਹੈ, ਮੈਂ ਅੰਗਰੇਜ਼ੀ ਵਾਲਾ ਵੀ ਦੇਖਿਆ। ਹਾਂ ਉਹਦੇ 'ਚ ਇੱਕ ਹੋਰ ਚੀਜ਼ ਵੀ ਹੈ। ਹਾਂ ਉਹਦੇ 'ਚ ਇਹ ਹੈ ਕਿ FIR ਵੀ ਹੋਣਗੀ 80 ਦੇ ਤਹਿਤ,
ਜਿਹੜੇ ਹਾਂ, ਬੰਦੇ ਬਿਲਕੁਲ। ਵਾਇਲੈਂਸ, ਯਾਨੀ ਕਿ ਉਹ ਉਸ ਤੋਂ ਲੱਗਦਾ ਕਿ ਸ਼ਾਇਦ ਜਿਹੜੇ ਲਾ ਇਨਫੋਰਸਮੈਂਟ ਆ ਉਹਨਾਂ ਤੇ FIR ਵੀ ਹੋਏਗੀ ਹੋਏਗੀ, ਇਸ ਜਿਹੜੇ ਲਈ ਬੰਦੇ ਤੇ ਮਰੇ ਪੁਲਿਸ ਨੇ। ਵਾਲੇ ਮਾਫੀਆ ਮੰਗ ਰਹੇ ਨੇ ਹਾਂ ਸ਼ਾਇਦ, ਪਤਾ ਨਹੀਂ ਹੋਣਗੇ ਜਾਂ ਨਹੀਂ। ਚੋਈ ਸਾਹਿਬ ਤੇ ਲੇਕਿਨ ਚਲੋ ਐਗਰੀਮੈਂਟ ਤਾਂ ਆ ਗਿਆ ਨਾ। ਐਗਰੀਮੈਂਟ ਤੇ ਆ ਗਿਆ, ਲੇਕਿਨ ਚੋਈ ਸਾਹਿਬ ਇਹ ਵੀ ਗੱਲ ਹੈ ਕਿ ਪਿਛਲੀ ਵਾਰੀ ਵੀ ਇਹਨਾਂ ਨੇ ਸਾਰੀ ਡਿਮਾਂਡਾਂ ਮੰਨ ਲਈਆਂ ਸਨ ਇਹਨਾਂ ਦੇ ਕਸ਼ਮੀਰੀਆਂ ਦੀਆਂ, ਤੇ ਅਮਲ ਕੋਈ ਨਹੀਂ ਸੀ ਹੋਇਆ, ਅੱਧੀਆਂ ਤੇ ਵੀ ਨਹੀਂ ਹੋਇਆ ਸੀ। ਫਿਰ ਉਹੀ ਚਾਰਟਰ ਆਫ ਡਿਮਾਂਡ 'ਚ ਇਜ਼ਾਫਾ ਹੁੰਦਾ ਜਾ ਰਿਹਾ। ਇਸ ਵਾਰੀ ਫਿਰ ਇੰਝ ਲੱਗਦਾ ਹੈ ਕਿ ਬੰਦੇ ਮਰ ਗਏ ਨੇ, ਇੱਧਰੋਂ ਵੀ ਆਮ ਸ਼ਹਿਰੀ ਵੀ, ਪੁਲਿਸ ਵਾਲੇ ਬੜੇ ਜਿਹੜੇ ਨਾ ਉਹ ਜ਼ਖਮੀ ਹੋਏ ਨੇ, ਸ਼ਾਇਦ ਉਹਨਾਂ ਦੀ ਵੀ ਇੱਕ ਅੱਧੀ ਕੋਈ ਹਲਾਕਤ ਹੋਈ ਹੈ। ਇਹ ਤਸਦੀਕ ਕਰਕੇ ਫਿਰ ਤੁਸੀਂ ਮੈਨੂੰ ਦੱਸਣਾ। ਲੇਕਿਨ ਇਹ ਕਿ ਇਹ ਰਿਆਸਤ ਦਾ ਨਾ ਇੱਕ ਵੀ ਵਤੀਰਾ ਜਿਹਾ ਹੈ ਕਿ ਜਦੋਂ ਹਾਲਾਤ ਕੰਟਰੋਲ ਤੋਂ ਬਾਹਰ ਨਿਕਲਣ ਲੱਗਣ ਤੇ ਸੁਲ੍ਹਾ ਕਰ ਲਓ ਜੀ, ਮੰਨ ਲਓ ਉਹ ਥੋੜ੍ਹਾ ਜਿਹਾ ਅਰਸਾ ਲੰਘਦਾ ਹੈ ਤੇ ਫਿਰ ਉਂਝ ਹੀ ਫਿਰ ਉਹ ਕਹਿੰਦੇ ਕਿ ਕਰਨੇ ਆ। ਚਲੋ ਜੋ ਹੁਣ ਵੇਖਾਂਗੇ ਇਸ ਵਾਰੀ ਕਿੰਨੀ ਹਕੂਮਤ ਸੀਰੀਅਸ ਹੈ, ਕਿਉਂਕਿ ਇਹ ਤੇ ਹੁਣ ਅਸੀਂ ਇੰਡੀਆ ਨਾਲ ਜੰਗ ਵੀ ਕਰਨੀ ਤੇ ਜੰਗ ਵੀ ਕਸ਼ਮੀਰ ਤੇ ਕਰਨੀ, ਤੇ ਆਪਣੇ ਕਸ਼ਮੀਰੀ ਮੁਜ਼ਾਹਰੇ ਕਾਰਨ ਚੰਗਾ ਤਾਂ ਨਹੀਂ ਨਾ ਲੱਗਦਾ। ਤੇ ਇਸ ਲਈ ਇਹ ਗੱਲ ਮੰਨ ਲੈਂਦੇ ਨੇ ਕਿ ਕਿੰਨੀ ਕੁ ਮੰਨਣਗੇ ਉਹਦੇ ਤੇ ਕਰਾਂਗੇ। ਲਓ ਜੀ, ਬਿਲਕੁਲ ਉਹ ਡੰਗ ਟਪਾਊ ਪ੍ਰੋਗਰਾਮ ਕਿ ਥੋੜਾ ਟਾਈਮ ਮਿਲ ਜਾਏਗਾ ਹੋਰ। ਅੱਛਾ, ਇਹਦੇ ਵਿੱਚ ਲੇਕਿਨ ਇੱਕ ਹੋਰ ਵੀ ਚੀਜ਼ ਹੈ, ਜਿਹੜੀ ਮੈਂਟੈਲਿਟੀ ਹੈ ਨਾ ਸਟੇਟ ਦੀ, ਰਾਣਾ ਸਾਹਿਬ, ਹਾਂ ਉਹ ਇਹ ਆ ਕਿ ਇਹਨਾਂ ਨੇ ਮਤਲਬ ਪਹਿਲਾਂ ਵੀ ਉਹਨਾਂ ਨਾਲ ਮੁਜ਼ਾਕਰਤ ਕਰ ਸਕਦੇ ਸੀ। 10 ਬੰਦੇ ਮਰਵਾ ਕੇ ਕਰਨੇ ਸੀ 5 ਦਿਨ, ਜਿਹੜਾ ਇਤਨਾ ਸਾਰਾ ਉੱਥੇ ਤਸ਼ੱਦਦ ਹੋਇਆ। ਇੱਥੋਂ ਇਸਲਾਮਾਬਾਦ ਤੋਂ 2000 ਬੰਦਾ ਪੁਲਿਸ ਦਾ ਗਿਆ, ਇਸ ਤੁਹਾਨੂੰ ਪਤਾ, ਲੋਕ ਜ਼ਖਮੀ, ਪੁਲਿਸ ਵਾਲੇ ਵੀ ਜ਼ਖਮੀ ਹੋਏ, ਲੋਕ ਮਰੇ। ਫਿਰ ਵੀ ਇਹਨਾਂ ਨੇ ਮੁਜ਼ਾਕਰਤ ਕਰਕੇ ਤੇ ਮੰਨ ਲਈਆਂ ਗੱਲਾਂ, ਤੇ ਪਹਿਲਾਂ ਹੀ ਆਰਾਮ ਨਾਲ ਪੀਸਫੁਲੀ ਮੰਨ ਲੈਂਦੇ। ਯਾਨੀ ਕਿ ਸਟੇਟ ਪਹਿਲਾਂ ਦੇਖਦੀ ਹੈ ਕਿ ਕਿੰਨੀ ਕੁ ਤਾਕਤ ਹੈ, ਜਦੋਂ ਸਟੇਟ ਦੇ ਹੱਥ ਖੜੇ ਹੋ ਜਾਂਦੇ ਫਿਰ ਸਟੇਟ ਮੰਨਦੀ। ਅਸਲ ਇਹਨਾਂ ਦਾ ਪ੍ਰੋਬਲਮ ਬਿਲਕੁਲ ਬਿਲਕੁਲ ਚੋਈ ਸਾਹਿਬ, ਬਿਲਕੁਲ ਤੁਸੀਂ ਸਿਆਣੀ ਬਿਆਣੀ ਗੱਲ ਕੀਤੀ। ਤੇ ਇਹ ਪਹਿਲੇ ਮੁਜ਼ਾਕਰ ਚੱਲ ਰਹੇ ਸਨ, ਸੀਰੀਅਸ ਨਹੀਂ ਲੈ ਰਹੀ ਸੀ ਗਵਰਨਮੈਂਟ। 26 ਸਤੰਬਰ ਨੂੰ ਜਿਹੜੀ ਗੱਲਬਾਤ ਹੋ ਰਹੀ ਸੀ ਉਹ ਇਸ ਤੇ ਹੀ ਹੋ ਰਹੀ ਸੀ ਕਿ ਇਹ ਬਈ ਇਹ ਜਿਹੜੀ 12-13 ਸੀਟਾਂ ਨੇ ਕੌਂਸਲ ਦੀਆਂ ਮਹਾਜਰੀਨ ਵਾਸਤੇ, ਇਹ ਬੜਾ ਜ਼ਰੀਆ ਲੋਕਾਂ ਨੂੰ ਦਬਾਉਣ ਵਾਸਤੇ ਮੈਨੂੰ ਉੱਥੇ ਮੁੱਕ ਗਏ। ਤੇ ਉਹ ਉੱਥੋਂ ਹੀ ਲੱਗ ਰਿਹਾ ਸੀ ਕਿ ਬਈ ਇਹਨਾਂ ਨੇ, ਹਕੂਮਤ ਨੇ ਗੱਲ ਨਹੀਂ ਮੰਨੀ ਇਹਨਾਂ ਦੀ। ਲੇਕਿਨ ਚੋਈ ਸਾਹਿਬ ਤੁਸੀਂ ਅਗਰ ਵੇਖੋ ਨਾ, ਇਹ ਵਾਲੀ ਗੱਲ ਕਰਾਂਗੇ ਜਿਹੜੀ ਸੀਟਾਂ ਵਾਲੀ ਨਾ ਆਖਰ 'ਚ, ਕਿਉਂਕਿ ਇਹ ਜੁੜੀ ਇੱਕ ਬੜੇ ਵੱਡੇ ਮੁੱਦੇ ਨਾਲ ਜੁੜੀ ਹੈ। ਪਹਿਲੇ ਜਿਹੜੀ ਨਾਰਮਲ ਜੀਆਂ ਜਿਹੜੀ ਗੱਲਾਂ ਡਿਮਾਂਡਾਂ ਸਨ, ਦੇਖੋ ਮਾੜੀਆਂ ਡਿਮਾਂਡਾਂ ਸਨ ਕਸ਼ਮੀਰੀਆਂ ਦੀਆਂ, ਤੇ ਉਹ ਜਿਹੜੀ ਕਬੂਲ ਇਹਨਾਂ ਨੇ ਕੀਤੀਆਂ। ਮਤਲਬ ਇਹਨਾਂ ਨੇ ਕਿਹਾ ਜੀ ਕਿ 2 ਤਾਲੀਮੀ ਬੋਰਡ ਬਣਨਗੇ, ਪੂੰਛ ਤੇ ਮੁਜ਼ੱਫਰਾਬਾਦ, 2 ਨਵੇਂ ਤਾਲੀਮੀ ਬੋਰਡ ਬਣਾਤੇ ਤੇ ਨਾਲ ਉਹਨਾਂ ਨੂੰ ਫੈਡਰਲ ਬੋਰਡ ਨਾਲ ਕਨੈਕਟ ਕਰ ਦਿੱਤਾ। ਤੇ ਇਹ ਤੇ ਗੁਜ਼ਾਰਾ ਹੈ, ਬੜੀ ਫੇਅਰ ਡਿਮਾਂਡ ਹੈ। ਤੇ ਮੀਆਂਪੁਰ ਦੇ ਜਿਹੜਾ ਮੰਗਲਾ ਡੈਮ ਕੀ ਮੱਧ में ਜ਼ਮੀਨ ਹੈ ਉਹ 30 ਦਿਨਾਂ 'ਚ ਰੈਗੂਲਰਾਈਜ਼ ਕਰ ਦਿੱਤੀ ਜਾਏ। ਇਹ ਮਹਿਕਮਾ ਰੈਵਨਿਊ ਦਾ ਛੋਟਾ ਜਿਹਾ ਮਸਲਾ ਹੈ ਜੀ। ਲੋਕਲ ਗਵਰਨਮੈਂਟ ਐਕਟ ਹੁੰਦਾ, ਇਫੈਕਟਿਵ ਹੁੰਦਾ, ਤੇ ਇੱਥੇ ਤਰੀਕ ਹੀ ਨਹੀਂ ਚੱਲਦੀ, ਕਿਉਂਕਿ ਇਹਨਾਂ ਡਿਮਾਂਡਾਂ ਉਸ ਤੋਂ ਹੀ ਹੈ। ਸਿਹਤ ਕਾਰਡ ਦਾ ਇਜਰਾ ਹੋ ਗਿਆ, ਹੈਲਥ ਇਸ਼ੂ। ਚੋਈ ਸਾਹਿਬ ਇਹ ਸ਼ਰਮਨਾਕ ਦੇਖੋ ਜਿਹੜਾ ਮੁਤਾਲਬਾ ਸੀ ਹਕੂਮਤ ਵਾਸਤੇ ਸ਼ਰਮਨਾਕ। ਉਹ ਕਹਿੰਦੇ ਜੀ ਕਿ CT ਸਕੈਨ MRI ਮਸ਼ੀਨ ਜਿਹੜੀ कश्मीर के हर जिला में, ਉੱਥੇ ਕੋਈ ਹੈ ਹੀ ਨਹੀਂ ਸਰ। ਦੇਖੋ ਨਾ, ਹੈਲਥ ਐਜੂਕੇਸ਼ਨ ਹੈ ਤੇ ਬੁਨਿਆਦੀ ਹਕੂਕ ਆ ਨਾ, ਓਏ ਹੋਏ ਕਨਸਟੀਟਿਊਸ਼ਨ ਨੇ ਪ੍ਰੋਵਾਈਡ ਕੀਤੇ ਹੋਏ ਨੇ। ਸਾਹਿਬ ਵੇਖੋ, ਤੇ ਉਹ ਆਪਣੇ ਮੰਗ ਰਹੇ ਨੇ, ਤੇ ਹੁਣ ਉਹਦੇ ਚੋਂ ਉਹਨਾਂ ਨੇ ਐਗਰੀਮੈਂਟ ਮਤਲਬ ਉਹਨਾਂ ਨੂੰ ਕਰਨਾ ਪਿਆ। ਤੁਸੀਂ ਇਹ ਦੇਖੋ, ਉਹੀ ਦੇਖੋ, ਉਹ ਕਹਿੰਦੇ ਜੀ ਕਿ 10 ਅਰਬ ਰੁਪਏ ਹੁਕੂਮਤ ਦੇਗੀ ਕਸ਼ਮੀਰੀਆਂ ਨੂੰ ਕਿ ਤਾਂ ਕਿ ਬਿਜਲੀ ਦਾ ਜਿਹੜਾ ਨਿਜ਼ਾਮ ਨਾ, ਤਰਸੀਲੀ ਨਿਜ਼ਾਮ, ਉਹ ਬਿਹਤਰ ਹੋ ਜਾਵੇ, ਇਨਫਰਾਸਟ੍ਰਕਚਰ। ਉੱਥੇ ਲੋਡ ਸ਼ੈਡਿੰਗ ਗਏ, ਇਹ ਵੀ ਬੁਨਿਆਦੀ ਜ਼ਰੂਰਤ ਹੈ ਨਾ ਰਾਣਾ ਸਾਹਿਬ ਲੋਕਾਂ ਦੀ। ਉੱਥੇ ਟਰਾਂਸਮਿਸ਼ਨ ਸਿਸਟਮ ਵੀ ਠੀਕ ਨਹੀਂ, ਠੀਕ ਹੋਣਾ ਚਾਹੀਦਾ। तो वो देखो ਇਹ ਆ ਗਈ ਫਿਰ ਕਿ आज़ाद कश्मीर के कानून साहब असम्बली के मेम्बरान ते मशीरान की तादाद कम करके 20 की जाएगी। बड़ी फेयर जायज़ डिमांड। देखो ਜਿਹੜੇ ਕਹਿੰਦੇ ਸਨ ਨਾ ਆਟਾ ਬਿਜਲੀ ਸਬਸਿਡੀ, ਇਹ ਕੀ मुतालबा ਕਹਿੰਦੇ जी कि एहतसाब ब्यूरो एंटी करप्शन इस्टेबलिशमेंट जम और इसको नैब कानून से अमांग किया जाए। ਇਹ ਤੇ तो पाकिस्तान के इंतजाम की गल हो रही कि बई सानू ਉਹਦੇ 'ਚ ਮੇਨ ਸਟਰੀਮ ਵਿੱਚ ਲੈ ਕੇ ਆਓ। ਬਿਲਕੁਲ ਹੈ। ਇਹ ਫਿਰ ਟਨਲਾਂ, ਇਹ ਮੁਹਾਜਰੀਨ ਦੀਆਂ ਸੀਟਾਂ, ਇਹ ਏਅਰਪੋਰਟ ਕਹਿੰਦੇ ਨੇ ਜੀ ਕਸ਼ਮੀਰ ਇੰਨਾ ਵੱਡਾ ਇਲਾਕਾ ਹੈ ਤੇ ਉੱਥੇ ਤੇ ਏਅਰਪੋਰਟ ਹੀ ਇੱਕ ਛੋਟਾ ਮਾੜਾ ਜਿਹਾ ਬਣਾਇਆ ਸੀ, ਉਹ ਆਪਰੇਸ਼ਨਲ ਹੀ ਕੋਈ ਨਹੀਂ। ਲੋ ਜੀ, ਫਿਰ ਇਹ ਕਹਿੰਦੇ ਜੀ ਕਿ ਟੈਕਸ ਨਹੀਂ ਦਿੰਦੇ। ਇਹ ਮੁਤਾਲਬਾ ਜਿਹੜਾ ਮੰਨਿਆ ਗਿਆ ਕਿ ਅਸੀਂ ਟੈਕਸ ਦੇਵਾਂਗੇ 90 ਦਿਨਾਂ 'ਚ ਪ੍ਰਾਪਰਟੀ ਟੈਕਸ ਜਿਹੜਾ ਨਾ ਕਸ਼ਮੀਰ ਵਿੱਚ, ਉਹ ਪੰਜਾਬ ਤੇ ਖੈਬਰ ਪਖਤੂਨਖਵਾ ਜਿੰਨਾ ਹੋ ਜਾਣਾ। ਹੋਰ ਕੀ ਚਾਹੀਦਾ? ਠੀਕ ਹੈ, ਉਹਦੇ ਗੁਜ਼ਾਰ ਹਾਈਡਲ ਪ੍ਰੋਜੈਕਟ ਦੇ ਉੱਤੇ ਕੁਆਲਿਟੀ ਜਿਹੜੀ ਹੋਣੀ ਚਾਹੀਦੀ। ਤੇ ਲੋ ਇੱਕ ਹੋਰ ਫਿਰ ਸ਼ਰਮਨਾਕ ਗੱਲ ਸਾਹਮਣੇ ਆਈ ਹੈ, ਮੁਤਾਲਬਾ ਜਿਹੜਾ ਮੰਨਿਆ, तहसील हेड क्वार्टर अस्पतालों में नर्सेज
ही तैनाती और ऑपरेशन थिएटर नर्सिस की तैनाती होगी और ऑपरेशन थिएटर का क्याम यानी उत्थे हस्पतालों ऑपरेशन थिएटर कोई नहीं कि ऑपरेशन हो सकन ਯਾਨੀ ਇਹ ਤੇ ਰਾਣਾ ਨਰਸਿਸ ਸਾਹਿਬ ਕੋਈ ਬਾੜੀਆਂ ਬੜੀਆਂ ਜਿਹੜੀਆਂ ਹਾਂ ਬੁਨਿਆਦੀ ਗੱਲਾਂ ਬੁਨਿਆਦੀ ਬਿਲਕੁਲ ਰਾਈਟ ਹਕੂਕ ਆ ਲੋਕਾਂ ਦੇ ਹਾਂ ਤੇ ਉਹ ਬੰਦੇ ਮਰਵਾ ਕੇ ਲੱਭੇ ਉਹ ਵੀ ਹਲੇ ਉਹ ਐਗਰੀਮੈਂਟ ਹੋਇਆ ਹਾਂ, ਲੱਭਣੇ ਪਤਾ ਲੱਭਣੇ ਨਹੀਂ पता ਲੱਭਣੇ नहीं ਇਹ ਤਾਂ लभने ਅੱਲਾ ਬਿਹਤਰ ਜਾਣਦਾ। हाँ वो कहते जी कि पुलों की कोटली में और गुलपुर में पुलों की तामीर की जाए। ए देखो तालीमी इदारों में दाखिले कोटे के बजाय ओपन मेरिट पे बड़ी जायज़ डिमांड है। अच्छा जी ये सारे इस तरह एडवांस टैक्स में कमी की जाए, ट्रांसपोर्ट पॉलिसी गिरफ्तार कश्मीरी रहा गया। लो जी जो ये सब है ਇਹ ਤੇ ਰਾਣਾ ਸਾਹਿਬ ਫਿਰ ਇਹ ਤੇ ਇੱਥੇ ਤਾਂ ਬੜਾ हैं ਜਿਹੜੇ ਪੰਜਾਬੀ ਜ਼ੇਨ ਦੇ ਸਾਫੀ ਨੇ ਜਿਹੜੇ ਇਹ ਪੜ੍ਹਦੇ ਹੀ ਨਹੀਂ ਨਾ, ਪੰਜਾਬੀ ਵੇਖਦੇ ਹੀ ਨਹੀਂ ਕਿ ethnicity ਹੈ ਦੇ ਕੀ। ਨੇ ਇਹਨਾਂ ਨੇ ਤਾਂ ਹਾਂ ਬੜਾ ਰੌਲਾ ਚੁੱਕਿਆ ਸੀ ਕਿ ਪਤਾ ਹਾਂ ਨਹੀਂ ਕੋਈ ਉਹ ਬੜਾ ਕੋਈ ਜ਼ੁਲਮ ਕਰ ਰਹੇ ਨੇ ਹਾਂ ਸਟੇਟ ਦੇ ਨਾਲ ਤੇ ਉਹਨਾਂ ਦੀ ਬੜੀਆਂ ਨਜਾਇਜ਼ ਡਿਮਾਂਡਾਂ ਇਹ ਤੇ ਬੁਨਿਆਦੀ ਚੀਜ਼ਾਂ ਹੈਲਥ ਐਜੂਕੇਸ਼ਨ ਡਿਵੈਲਪਮੈਂਟ ਵਰਕ हम्म, ਫੰਡਸ ਰਿਫਾਰਮਸ ਇਹ ਤੇ ਅੱਛਾ ਲੇਕਿਨ ਇਹਦੇ ਜੋ ਇੱਕ ਨਹੀਂ ਆਈ ਉਹ ਵੀ ਮੈਂ ਪੜ੍ਹੀ ਹੈ ਅੰਗਰੇਜ਼ੀ ਹਾਲੇ ਹਾਂ ਉਹ ਹੈਗੀ ਆ ਐਲੀਟ ਜਿਹੜੀ ਇਹਨਾਂ ਦੀ ਸ਼ਾਹ ਖਰਚੀਆਂ ਨੇ ਉਹੀ ਤੇ ਮੈਂ ਉਹਨਾਂ ਗੱਲ ਦੇ ਕਰ ਰਿਹਾ ਉੱਤੇ ਉਹ ਪਹਿਲਾ ਸੀ ਨਾ ਉਹਨਾਂ ਦੇ ਉੱਤੇ ਪਹਿਲਾ ਜਿਹੜੀ ਭਾਗ ਕਮੇਟੀ ਆਈ ਹੈ ਬਣੇਗੀ ਤੇ ਉਹ ਕਮੇਟੀ ਬਣਾਈ ਹੈ ਤੇ ਉਹ ਜਿਹੜੀ ਮੋਨੀਟਰਿੰਗ ਕਮੇਟੀ ਹੈ ਉਹ ਸਾਰੀਆਂ ਚੈੱਕ ਕਰੇਗੀ ਕਿ ਕਿੱਥੇ ਕਿੱਥੇ ਜੁਡੀਸ਼ਰੀ ਦੇ ਵਿੱਚ ਗਵਰਨਮੈਂਟ ਜਿਹੜਾ ਸਟਰਕਚਰ ਉਹਦੇ ਵਿੱਚ ਕਿੱਥੇ ਕਿੱਥੇ ਸ਼ਾਹ ਖਰਚੀਆਂ ਉਹਨਾਂ ਨੂੰ ਰੈਸ਼ਨਲਾਈਜ਼ ਕਰੇਗੀ। ਬਿਲਕੁਲ ਇਹ ਵੀ ਇੱਕ ਬੜੀ ਹੈ ਸਭ ਤੋਂ ਵੱਡੀ ਡਿਮਾਂਡ ਹੀ ਡਿਮਾਂਡ ਹੀ ਇਹ ਹੈ ਜਿਹੜੀ ਇਹੀ ਹੈ ਹਾਂਜੀ ਕਿਉਂਕਿ ਉਹ ਸਮਝਦੇ ਨੇ ਕਿ ਜਿਹੜੀ ਸਾਡੇ ਕੋਲ ਤਾਲੀਮ ਨਹੀਂ ਹੈ, ਹੈਲਥ ਦੀ ਫੈਸਿਲਿਟੀ ਨਹੀਂ ਹੈ, ਕੋਈ ਸੜਕਾਂ ਸਾਡੇ ਕੋਲ ਨਹੀਂ ਹੈ, ਪੁਲ ਨਹੀਂ ਨੇ, ਹਾਂਜੀ ਤੇ ਇਹ ਸਾਰੇ ਮਸਲੇ ਨੇ ਕਿਉਂਕਿ ਐਲੀਟ ਜਿਹੜਾ ਕੈਪਚਰ ਇਹ ਜਿਹੜਾ ਐਕਸ਼ਨ ਕਮੇਟੀ ਹੈ ਨਾ ਇਹਨਾਂ ਨੇ ਬਹੁਤ ਸਾਰੇ ਇਹ ਕੋਈ ਹਵਾ 'ਚ ਤਹਿਰੀਕ ਨਹੀਂ ਚੱਲੀ। ਇਹਨਾਂ ਨੇ ਬੜੀ ਰਿਸਰਚਾਂ ਕੀਤੀਆਂ, ਤਹਿਕੀਕਾਂ ਕੀਤੀਆਂ ਕਿ ਬਜਟ ਕਿੰਨਾ ਉਹਦੇ 'ਚੋਂ ਕਿੰਨਾ ਕਿਹੜੇ ਮਿਨਿਸਟਰ ਨੂੰ ਜਾਂਦਾ ਹੈ, ਕਿਹੜਾ ਇਹਨਾਂ ਦੀ ਮੁਰਾਦ ਦੇ ਉੱਤੇ ਲੱਗਦਾ ਹੈ। ਅਤੇ ਸਾਡੇ ਵਾਸਤੇ ਸਿਰਫ ਜਿਹੜਾ ਹੈ ਨਾ ਉਹ 15,000 ਵੀ ਨਹੀਂ ਬਚਦਾ ਇੱਕ ਆਮ ਆਦਮੀ ਦੇ ਵਾਸਤੇ, ਅਤੇ ਉਹਦੇ 'ਚ ਹੁਕੂਮਤ ਕਰੇਗੀ ਕੀ। ਅੱਧੇ ਤੋਂ ਜ਼ਿਆਦਾ ਬਜਟ ਇਹਨਾਂ ਦਾ ਲੱਗਦਾ ਹੀ ਮੁਰਾਦ ਦੇ ਉੱਤੇ ਹੈ, ਐਲੀਟ ਕੈਪਚਰ ਦੀ ਗੱਲ। ਉਹ ਮੈਂ ਇਸ ਲਈ ਇਹਨੂੰ ਆਖਰ 'ਚ ਕਰਨਾ ਚਾਹ ਰਿਹਾ ਸਾਂ। ਦੋ ਗੱਲਾਂ ਨੇ। ਇੱਕ ਗੱਲ ਚੌਧਰੀ ਸਾਹਿਬ ਤੁਸੀਂ ਉਹਦੇ 'ਤੇ ਜ਼ਰਾ ਰੋਸ਼ਨੀ ਪਾਣਾ ਪੰਜਾਬ ਦੀ ਦਾਨਿਸ਼ ਦੇ ਤਨਾਜ਼ਰ ਵਿੱਚ ਜ਼ਰਾ ਨਾ ਗੌਰ ਕਰਕੇ ਜ਼ਰਾ। ਇੱਕ ਹੈ ਕਿ ਦੇਖੋ ਹੁਣ ਪੂਰੀ ਦੁਨੀਆ 'ਚ ਐਲੀਟ ਕੈਪਚਰ ਦੇ ਖਿਲਾਫ ਤਹਿਰੀਕਾਂ ਚੱਲ ਰਹੀਆਂ। ਇਹ ਕਹਿੰਦੇ ਨੇਪਾਲ, ਬੰਗਲਾਦੇਸ਼, ਸ੍ਰੀਲੰਕਾ, ਇੰਡੋਨੇਸ਼ੀਆ ਚੱਲ ਰਹੀਆਂ। ਉਹ ਇਸੇ ਮੁਤਾਲਬੇ 'ਤੇ ਚੱਲ ਰਹੀਆਂ ਕਿ ਐਲੀਟ ਕਰਪਟ ਹੁੰਦੀਆਂ, ਇਹਨਾਂ ਦਾ ਕੋਟਾ ਘੱਟ ਕਰੋ, ਠੀਕ ਹੈ। ਅਤੇ ਰਿਆਸਤਾਂ ਨੇ ਜਿਹੜਾ ਉੱਧਰ ਕੀਤਾ ਨਾ ਉਹ ਪਾਕਿਸਤਾਨ ਨੇ ਵੀ ਕੀਤਾ। ਤੁਸੀਂ ਵੇਖੇ ਪਿਛਲੇ 3-4 ਦਿਨਾਂ 'ਚ ਬੜੇ ਵੱਡੇ ਵੱਡੇ ਇਸ਼ਤਿਹਾਰ ਛਾਪਦੇ ਰਹੇ ਉਰਦੂ ਅਖਬਾਰਾਂ 'ਚ, ਅੰਗਰੇਜ਼ੀਆਂ ਦਾ ਤਾਂ ਮੈਨੂੰ ਪਤਾ ਨਹੀਂ, ਉਹ ਅੱਧੇ ਪੇਜ ਦਾ। ਉਹ ਕਹਿੰਦਾ ਜੀ ਖਬਰਦਾਰ अपना राज किसी को नहीं दें, ये लोग आपके पास NGOs के भेस में आएंगे, रिपोर्टर के भेस में आएंगे, आपसे सवाल करेंगे और यानी हाइब्रिड वारफेयर ਜਿਹੜਾ ਦਾ ਸਾਰੇ ਜਿਹੜੇ ਇਸ਼ਤਿਹਾਰ ਤੇ ਬੜਾ ਰੌਲਾ ਪਿਆ ਹੈ ਤੁਸੀਂ ਜਿਹੜੀ ਗੱਲ ਕਰ ਰਹੇ ਇਹ ਕਸ਼ਮੀਰ ਵਾਸਤੇ ਸੀ ਕਿ ਯਾਨੀ ਆਪਣੇ ਲੋਕਾਂ ਦੀ ਆਮ ਡਿਮਾਂਡ ਗਲੀਆਂ ਨਾਲੀਆਂ ਦਾ ਕੰਮ ਮੰਗ ਰਹੇ ਨੇ, ਉਹ ਹਸਪਤਾਲ ਮੰਗ ਰਹੇ। ਕਹਿੰਦੇ ਕਿ ਹੁਸ਼ਿਆਰ ਹੈ ਨਾ, ਇਹ ਮੁਲਕ ਦੁਸ਼ਮਣ ਨੇ, ਇਹ ਮਤਲਬ ਸੀ ਉਸ ਇਸ਼ਤਿਹਾਰ ਦਾ। ਤੇ ਤੁਸੀਂ ਪੜ੍ਹਿਆ ਇਸ਼ਤਿਹਾਰ ਕੀ ਸੀ? ਮੈਂ ਇਸ਼ਤਿਹਾਰ ਉਸ ਤਰ੍ਹਾਂ ਦੇਖ ਤਾਂ ਨਹੀਂ ਸਕਿਆ, ਲੇਕਿਨ ਉੱਤੇ ਜਿਹੜੀਆਂ ਆਈਆਂ ਨਾ ਸਟੇਟਮੈਂਟਾਂ HRCP ਦੀ ਮੇਰਾ ਆਈ ਹੈ ਸਟੇਟਮੈਂਟ, ਹਾਂ ਆਈ ਹੈ, ਤੇ ਕੋਈ ਕਿਸੇ ਜਰਨਲਿਸਟ ਬਾਡੀ ਦੀ ਵੀ ਆਈ ਸਟੇਟਮੈਂਟ। ਤੇ ਉਹਨਾਂ ਨੇ ਮਤਲਬ ਇਹੀ ਕਿਹਾ ਕਿ ਜਿਹੜੇ ਸਾਫੀ ਵੀ ਹੁੰਦੇ ਨੇ ਤੇ NGO ਵਰਕਰ ਵੀ ਹੁੰਦੇ ਨੇ, ਇਹ ਜਿਹੜੇ ਸਾਰੇ ਨਾ ਇਹ ਮੁਲਕ ਦੁਸ਼ਮਣ ਨੇ। ਹਾਂ ਇਹਨਾਂ ਨੂੰ ਕੋਈ ਆਪਣਾ ਰਾਜ਼ ਨਾ ਦੱਸੇ, ਕੋਈ ਇਹਨਾਂ ਨਾਲ ਆਪਣੀ ਗੱਲ ਨਾ ਕਰੇ, ਉਹਦਾ ਕੋਈ ਇਸ ਤਰ੍ਹਾਂ ਦਾ ਹੈ ਜਿਹੜਾ ਬਣ। ਮੈਂ ਕੱਢ ਦਿੱਤਾ ਤੁਹਾਡੇ ਵਾਸਤੇ ਸ਼ੇਖ ਸਾਹਿਬ, ਅੱਛਾ ਇਹਨੂੰ ਪੜ੍ਹੋ। ਹੈ ये कहना है कि कभी सोचा है कि अब जंग की सूरत क्या है। एंड ते कहते आम आदमी ਨੂੰ ਕਿ ਆਪਣਾ ਰਾਜ਼ ਕਿਸੇ ਕੋ ਨਾ ਦੇ। ਉਹ ਆਮ ਆਦਮੀ ਕੋ ਰਾਜ਼ ਕਿਹੜਾ ਹੁੰਦਾ? ਉਹ ਕਹਿੰਦਾ ਜੀ ਮੈਂ ਮੁਤਾਲਬਾ ਕਰ ਰਿਹਾ, ਮੇਰੀ ਨਾਲੀ ਠੀਕ ਕਰ ਦਿਓ, ਮੇਰਾ ਹਸਪਤਾਲ ਬਣਾ ਦਿਓ, ਮੈਨੂੰ ਸਕੂਲ ਦੇ ਦਿਓ। ਇਹ ਰਾਜ਼ ਹੈ, ਇਹ ਕਿਸੇ ਨੂੰ ਨਾ ਦੱਸਣ, ਸੋਸ਼ਲ ਮੀਡੀਆ 'ਤੇ ਨਾ ਪਾਉਣ। ਇਹ ਕਹਿ ਰਿਹਾ ਇਸ਼ਤਿਹਾਰ। ਅੱਛਾ ਰਾਣਾ ਸਾਹਿਬ, ਜਿਹੜੀ ਤੁਸੀਂ ਜਿਹੜੀਆਂ ਉਮਰਾਂ ਦੀ ਅਤੇ ਲੀਡ ਦੀਆਂ ਸ਼ਾਹ ਖਰਚੀਆਂ ਦੀ ਗੱਲ ਇਹਨਾਂ ਨੇ ਕੀਤੀ ਕਸ਼ਮੀਰ ਐਕਸ਼ਨ ਕਮੇਟੀ ਨੇ, ਉਸ 'ਤੇ ਮਜ਼ੀਦ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਚੈੱਕ ਕਰਾਂਗੇ, ਐਗਰੀਮੈਂਟ ਵੀ ਹੋ ਗਿਆ। ਅਤੇ ਉਸ ਵਾਲੇ ਨਾਲ ਲੋਕ ਇਸ ਚੀਜ਼ ਨੂੰ ਇਹ ਵੀ ਕਹਿੰਦੇ ਨੇ ਕਿ ਇੱਥੇ ਪਾਕਿਸਤਾਨ ਜਿਹੜਾ ਸਾਡਾ ਪੋਰਸ਼ਨ ਹੈ, ਸਾਡਾ ਹਿੱਸਾ, ਇਹਦੇ ਵਿੱਚ ਲੋਕ ਕਹਿੰਦੇ ਨੇ ਜੀ ਕਿ ਇੱਥੇ ਵੀ ਲੀਡ ਜਿਹੜੀ ਉਨੀ ਮਤਲਬ ਬੇਰਹਿਮ ਹੈ ਜਿਤਨੀ ਕਸ਼ਮੀਰ ਦੀ ਹੈ, ਅਤੇ ਇਹਨਾਂ ਦੀ ਵੀ ਬੜੀਆਂ ਸ਼ਾਹ ਖਰਚੀਆਂ। ਅਤੇ ਹੁਣ ਜਦੋਂ ਇਹ ਸਾਰਾ ਚੱਲ ਰਿਹਾ ਸੀ ਇਸ਼ੂ, ਲੋਕ ਸੋਸ਼ਲ ਮੀਡੀਆ 'ਤੇ ਇਸ ਚੀਜ਼ ਨੂੰ ਕਹਿ ਵੀ ਮਤਲਬ ਇਹਨੂੰ ਕੰਪੇਅਰ ਵੀ ਕਰ ਰਿਹਾ ਸੀ, ਅਤੇ ਨਾਲੇ ਵੀ ਕਹਿ ਰਹੇ ਸੀ ਕਿ ਇੱਥੇ ਕਦੋਂ ਹੋਏਗਾ ਇਹ ਲੀਡ ਦੀਆਂ ਸ਼ਾਹ ਖਰਚੀਆਂ ਕਦੋਂ ਮੁੱਕਣਗੀਆਂ। ਅਤੇ ਤੁਸੀਂ ਇੱਕ ਬੜੀ ਗੱਲ ਵੀ ਕਰਦੇ ਹੁੰਦੇ ਮੁਖਤਲਿਫ ਜਿਹੜੀਆਂ ਡਿਸਕਸ਼ਨਸ ਦੇ ਵਿੱਚ
ਕਿ ਇੱਥੇ ਰਿਫਾਰਮ ਇਸ ਕਰਕੇ ਨਹੀਂ ਆ ਸਕਦੀਆਂ ਇਸਲਾਹਾਤ ਕਿਉਂਕਿ ਇੱਥੇ ਜਿਹੜੀ ਐਲੀਟ ਆ ਉਹਨਾਂ ਦੀ ਸ਼ਾਹ ਖਰਚੀਆਂ ਲੱਗੀਆਂ, ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈ। ਮੈਨੂੰ ਗੱਲ ਤੁਹਾਡੀ ਬੜੀ ਪਸੰਦ ਆਉਂਦੀ। ਤੇ ਇੱਥੇ ਦੱਸੋ ਕਿ ਇੱਥੇ ਵੀ ਕੋਈ ਚਾਂਸ ਹੈ ਕਿ ਇੱਥੇ ਲੋਕ ਉੱਠਣਗੇ ਜਾਂ ਲੋਕ ਗੱਲ ਕਰਨਗੇ? ਕਰਨੇ ਗੱਲ ਤੇ ਚੋਈ ਸਾਹਿਬ ਤੁਸੀਂ ਇਹ ਜ਼ਰਾ ਤਜ਼ੀਆ ਕਰੋ ਨਾ ਕਿ ਪੰਜਾਬ ਦਾ ਮਾਈਂਡਸੈਟ ਕੀ ਹੈ, ਵੇਖਦਾ ਕਿਸ ਤਰ੍ਹਾਂ ਹੈ ਇਸ ਤਰ੍ਹਾਂ ਦੀ ਤਹਿਰੀਕਾਂ ਨੂੰ। ਇਹ ਕੋਈ ਪੰਜਾਬ ਦਾ ਕੋਈ ਖਾਸ ਕੋਈ ਮਾਈਂਡਸੈਟ ਹੈ ਕਿ ਹਰ ਸ਼ੈ ਨੂੰ ਖੌਫ ਨਾਲ ਵੇਖਦਾ ਹੈ? ਇਸ਼ਤਿਹਾਰ ਦੇ ਜ਼ਰੀਏ ਵੇਖ ਲਓ, ਹੁਕੂਮਤ ਹੋਵੇ ਅਤੇ ਬੇਸ਼ੱਕ ਆਮ ਆਦਮੀ ਹੋਵੇ। ਮੈਂ ਤਾਂ ਟੈਕਸੀਆਂ 'ਚ ਇੰਟਰਾਈਵ ਸਫ਼ਰ ਕਰਨਾ ਅੱਜ ਕੱਲ੍ਹ, ਅਤੇ ਮੈਂ ਗੱਲਾਂ ਕਰਨਾ ਅਤੇ ਉਹ ਤਾਂ ਲੋਕ ਬੜੇ ਸਸਪੀਸ਼ੀਅਸ ਨੇ। ਉਹ ਕਹਿੰਦੇ ਜੀ ਕਿ ਇੰਡੀਆ ਆ ਗਿਆ ਕਸ਼ਮੀਰੀਆਂ ਦੇ, ਅਤੇ ਉਹ ਇੰਡੀਆ ਕਰਾ ਰਿਹਾ ਅਤੇ ਇਹ ਕਰ ਰਿਹਾ। ਅਤੇ ਤੁਸੀਂ ਇਹਨੂੰ ਕਿਸ ਤਰ੍ਹਾਂ ਵੇਖਦੇ? ਹੋਇਆ ਕਿ ਸਾਨੂੰ ਅਸੀਂ ਕੋਈ ਰੈਸ਼ਨਲੀ ਸੋਚਦੇ ਕਿਉਂ ਨਹੀਂ? ਕੋਈ ਅਕਲ ਨੂੰ ਹੱਥ ਕਿਉਂ ਨਹੀਂ ਮਾਰਦੇ? ਇਹਦਾ ਪਹਿਲੇ ਤਜ਼ੀਆ ਕਰੋ, ਫਿਰ ਤੁਹਾਡੇ ਸਵਾਲ ਲਾਉਂਦੇ। ਰਾਣਾ ਸਾਹਿਬ ਬਸ ਇਹ ਪੰਜਾਬੀ ਤੁਹਾਨੂੰ ਪਤਾ ਹੁਣ ਇੱਥੇ ਸੋਸ਼ਲ ਮੀਡੀਆ ਦਾ ਦੌਰ ਆ, ਲੋਕ ਪੜ੍ਹਦੇ ਹੈ ਕੋਈ ਨਹੀਂ। ਬਸ ਉਹਨਾਂ ਦੀ ਜਿਹੜੀ ਟਾਈਮ ਅਟੈਂਸ਼ਨ ਆ ਬਹੁਤ ਉਹ ਸਿਰਫ ਮੋਬਾਇਲ ਫੋਨ 'ਤੇ ਆ, ਸੋਸ਼ਲ ਮੀਡੀਆ 'ਤੇ ਆ। ਇਸ ਕਰਕੇ ਉਹ ਚੀਜ਼ਾਂ ਨੂੰ ਬੜਾ ਉਹਦਾ ਜਿਹੜਾ ਸਾਦਾ ਜਿਹੜਾ ਵਿਊ ਆ ਨਾ ਉਹ ਲੈਂਦੇ ਨੇ, ਅਤੇ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਮਤਲਬ ਖੌਫ ਨਾਲ ਵੀ ਦੇਖਦੇ ਨੇ ਔਰ ਇਸ ਤਰ੍ਹਾਂ ਕੋਈ ਐਂਟੀ ਸਟੇਟ ਵੀ ਦੇਖਦੇ ਨੇ। ਅਤੇ ਇਹ ਇਹਨਾਂ ਦਾ ਇੱਕ ਮਾਈਂਡ ਸੈਟ ਆ। ਮੈਂ ਤੁਹਾਨੂੰ ਦੱਸਾਂ, ਉਹ ਕਮਰ ਜ਼ਮਾਨ ਕਾਇਰਾ ਸਾਹਿਬ ਨੇ ਇੱਕ ਬੜਾ ਅੱਛਾ ਲਫ਼ਜ਼ ਯੂਜ਼ ਕੀਤਾ ਰੀਸੈਂਟਲੀ ਮਰੀਮ ਨਵਾਜ਼ ਦੀ ਨਹਿਰਾਂ ਵਾਲੇ ਇਸ਼ੂ 'ਤੇ, ਜਦੋਂ ਉਹਨਾਂ ਨੇ ਕਿਹਾ ਪਾਣੀ ਦੇ ਇਸ਼ੂ 'ਤੇ ਉਹਨੇ ਸਿੰਧ ਨੂੰ ਲਲਕਾਰਿਆ। ਉਹਨੇ ਕਿਹਾ ਇਹ ਨੈਰੋ ਨੈਸ਼ਨਲਿਜ਼ਮ। ਠੀਕ ਹੈ ਨਾ? ਤੇ ਇਹ ਨੈਸ਼ਨਲਿਜ਼ਮ ਸਿੰਧ 'ਚ ਹੈ, ਨੈਰੋ ਨੈਸ਼ਨਲਿਜ਼ਮ ਇਹ ਹੈ ਨੇ। ਅਤੇ ਇਹ ਮਤਲਬ ਉਹ ਦੂਸਰਾ ਹੈ ਕਿ ਚੀਜ਼ਾਂ ਨੂੰ ਗਲਤ ਉਹਦੀ ਤਸ਼ਰੀਹ ਵੀ ਕਰਦੇ ਨੇ। ਮਤਲਬ ਜਿਹੜਾ ਐਗਰੀਮੈਂਟ ਹੈ ਇਹਦੇ 'ਚ ਕੋਈ ਤੁਹਾਨੂੰ ਕੋਈ ਚੀਜ਼ਾਂ ਨਜ਼ਰ ਆਈਆਂ ਇਹਦੇ ਵਿੱਚ? ਤਰ੍ਹਾਂ ਇੱਥੇ ਇਹ ਸੀਗਾ ਜੀ, ਇਹ ਦੇਖੋ ਜੀ ਸਾਡੀ ਸਬਸਿਡੀ ਮੰਗ ਰਹੇ ਨੇ ਸਾਡੇ ਪਾਕਿਸਤਾਨ ਕੋਲੋਂ, ਅਤੇ ਕਸ਼ਮੀਰੀ ਬਿਜਲੀ ਅਤੇ ਗੈਸ 'ਤੇ ਇਹ ਬਲਕਿ ਇਹ ਵੀ ਚੱਲ ਰਹੀ ਸੀ ਕਿ ਹੋਰ ਆਪਣੀ ਬਿਜਲੀ ਮਹਿੰਗੀ ਕਰਕੇ ਉਹਨਾਂ ਨੂੰ ਦਿਓ। ਯਾਨੀ ਕਿ ਇਸ ਕਿਸਮ ਦਾ ਮਾਈਂਡ ਸੈਟ ਸੀ, ਅਤੇ ਇੱਥੇ ਚੀਜ਼ਾਂ ਹੋਰ ਸਾਹਮਣੇ ਆ ਰਹੀਆਂ। ਸਰ ਮੈਂ ਇਸ ਲਈ ਮੈਂ ਪੁੱਛਿਆ ਸੀ ਤੁਹਾਡੇ ਸਵਾਲ ਤੋਂ ਜੋ ਪਹਿਲੇ ਕਿ ਮਾਈਂਡ ਸੈਟ ਕੀ ਹੈ। ਦੇਖੋ ਤੁਸੀਂ ਆਈਨੀ ਹਕੂਕ ਦਿੱਤੇ ਨਹੀਂ ਨਾ ਕਸ਼ਮੀਰੀਆਂ ਨੂੰ, ਨਾ ਤੁਸੀਂ GB ਵਾਲਿਆਂ ਨੂੰ, ਅਤੇ ਕਿਹਾ ਜੀ ਕਿ ਤੁਹਾਨੂੰ ਉਸ ਵਕਤ ਮਿਲਣਗੇ ਜਦੋਂ ਜੀ ਕਸ਼ਮੀਰ ਦੀ ਕਰਾਰਦਾਦਾਂ ਦਾ ਫੈਸਲਾ ਹੋ ਜਾਏਗਾ। ਉਹ ਕਹਿੰਦੇ ਨੇ ਕਿ ਬਈ ਫਿਰ ਜਦੋਂ ਆਈਨੀ ਹਕੂਕ ਦੇ ਬਦਲੇ ਕੁਝ ਤੁਸੀਂ ਮੁਆਹਦਾ ਕੀਤਾ ਸੀ ਨਾ ਰਿਆਸਤ ਨੇ ਉਹਨਾਂ ਨਾਲ, ਕਿ ਜਦੋਂ ਤੱਕ ਤੁਹਾਨੂੰ ਪੂਰੇ ਆਈਨੀ ਹਕੂਕ ਨਹੀਂ ਮਿਲਦੇ ਤੁਹਾਨੂੰ ਪ੍ਰੋਵੀਜ਼ਨਲ ਆਰਡਰ ਬਣਾ ਦਿੱਤਾ ਉੱਥੇ, ਜਿਹਦੇ ਤਹਿਤ ਹਕੂਮਤ ਚੱਲਦੀ ਹੈ ਕਸ਼ਮੀਰ ਦੀ। ਉੱਥੇ ਇੱਕ ਮਿਨਿਸਟਰੀ ਸਾਨੂੰ ਚਲਾਉਂਦੀ, GB ਵੀ ਇਸੇ ਤਰ੍ਹਾਂ ਹੀ ਹੈ। GB ਦੇ ਸੂਬੇ ਦੀ ਵੀ ਗੱਲ ਹੋਈ, ਉਹ ਵੀ ਹੁਣੇ ਤੱਕ ਮੰਨੀ ਨਹੀਂ ਗਈ। ਅਤੇ ਤੁਸੀਂ ਉਹਨਾਂ ਨੂੰ ਜਦੋਂ ਆਈਨੀ ਹਕੂਕ ਨਹੀਂ ਦੇਣਾ ਅਤੇ ਤੁਸੀਂ ਕਿਹਾ ਜੀ ਕਿ ਚਲੋ ਉਸ ਵਕਤ ਤੁਹਾਨੂੰ ਕੁਝ ਅਸੀਂ ਸਬਸਿਡੀਆਂ ਦੇ ਦਿੰਦੇ ਹੈ ਜੀ, ਅਤੇ ਤੁਸੀਂ ਨਾ ਹੁਣ ਕਹਿੰਦੇ ਹੋ ਕਿ ਸਬਸਿਡੀਆਂ ਅਸੀਂ ਵਾਪਸ ਲੈ ਲੈਣੀਆਂ, ਤੁਹਾਡੇ ਆਈਨੀ ਹਕੂਕ ਅਸੀਂ ਨਹੀਂ ਦੇਣੇ। ਇਹ ਬੜੀ ਵਧੀਆ ਗੱਲ ਕੀਤੀ ਵਾਕਈ। ਅੱਛਾ ਇਹਦਾ ਬੈਕਗਰਾਉਂਡ ਇਹ ਸੀ। ਹਾਂ ਦੇਖਿਆ, ਮੈਨੂੰ ਪਤਾ ਸੀ ਇਹ ਗੱਲ ਤੁਸੀਂ ਕੱਢਣੀ ਹੈ, ਕਿਤਾਬਾਂ ਤੁਸੀਂ ਪੜ੍ਹਦੇ ਹੋ। ਨਹੀਂ ਅਤੇ ਅਸੀਂ ਤਾਂ ਬਸ ਐਵੇਂ ਅਖਬਾਰਾਂ ਖਬੂਰਾਂ ਹੀ ਪੜ੍ਹੀ ਦੀਆਂ। ਹਾਂ, ਅਤੇ ਤੁਸੀਂ ਕਹਿ ਰਹੇ ਕਿ ਇੱਥੇ ਕਿਉਂ ਨਹੀਂ ਹੁੰਦਾ? ਮੈਨੂੰ ਲੱਗਦਾ ਚੌਧਰੀ ਸਾਹਿਬ ਕਿ ਇਹ ਸਾਡੇ ਕੋਲ ਇਸ ਤਰ੍ਹਾਂ ਦੀ ਤਹਿਰੀਕਾਂ ਹੈ ਨੇ, ਹੱਕ ਦੋ ਤਹਿਰੀਕ GBH ਹੋ ਜਾਂਦੀ, ਕਨੈਕਟ ਕੋਈ ਨਹੀਂ ਆਪਸ ਦਾ। ਇੱਧਰ ਜਿਹੜਾ ਹੈ ਨਾ ਪੰਜਾਬ ਅਤੇ ਅਰਬਨ ਸੈਂਟਰ, ਇੱਧਰ ਉਹ ਇਸ ਤਰ੍ਹਾਂ ਦਾ ਅਹਿਸਾਸ ਤਾਂ ਹੈ, ਲੇਕਿਨ ਔਰਗੈਨਿਕ ਤਹਿਰੀਕ ਬਣ ਨਹੀਂ ਰਹੀ। ਉਹਦੀ ਵਜ੍ਹਾ ਹੈ ਵੇ ਕਿ ਮੈਂ ਇੱਕ ਵਾਰੀ ਪਹਿਲੇ ਵੀ ਕਿਹਾ ਸੀ ਕਿ ਇੱਥੇ PTI ਜਿਹੜੀ ਹੈ ਨਾ, ਇਹ ਰਿਆਸਤ ਵਾਸਤੇ ਬੜੀ ਬਲੈਸਿੰਗ ਹੈ। ਪੂਰਾ ਐਂਗਰ ਨਾ ਉਹਨੇ ਹੋਲਡ ਕੀਤਾ ਹੋਇਆ ਆਪਣੇ, ਉਹਨੂੰ ਉਹ ਅੱਗੇ ਪਿੱਛੇ ਜਾ ਨਹੀਂ ਸਕਦਾ। ਹਰ ਬੰਦਾ ਕਹਿੰਦਾ ਇਮਰਾਨ ਖਾਨ। ਫਿਰ ਜਿਹੜਾ ਥੱਲਵੇਂ ਕਲਾਸ ਦਾ ਲੋਕ ਹੈ ਉਹ ਇੱਥੇ ਹੋਰ ਮਜ਼ਹਬੀ ਜਮਾਤਾਂ ਬਰੇਲਵੀਆਂ ਦੀਆਂ, ਜਿਹਨਾਂ ਨੂੰ ਖਾਲਿਦਮ ਹੋਣਾ ਚਾਹੀਦਾ ਹੈ ਜੀ, ਉਹਨਾਂ ਨੂੰ ਗੁੱਸੇ ਨੂੰ ਨਾ ਹੋਲਡ ਕੀਤਾ ਹੋਇਆ, ਅਤੇ ਉਹ ਕਨੈਕਟ ਨਹੀਂ ਕਰ ਪਾ ਰਹੇ। ਉਹ ਕਹਿੰਦੇ ਜੀ ਕਿ ਇਹੀ ਜਦੋਂ ਉਹਨਾਂ ਤੋਂ ਮਾਯੂਸੀ ਹੋਏਗੀ ਨਾ ਉਹਨਾਂ ਦੀ। ਦੇਖੋ ਨੇਪਾਲ ਵਿੱਚ ਹੋਇਆ ਕਿ ਚੌਧਰੀ ਸਾਹਿਬ ਜਿਹੜੇ ਆਏ ਮਾਓਇਸਟ ਆਏ, ਇਹ ਸ਼ੁਰੂ ਵਿੱਚ ਤਾਂ ਬੜੀ ਉਮੀਦਾਂ ਸਨ ਜੀ ਕਿ ਇੱਥੇ ਬੜੀ ਤਬਦੀਲੀਆਂ ਲੈ ਕੇ ਆਉਣਗੇ, ਇਹ ਕਰਨਗੇ, ਉਹ ਕੌਨਸਟੀਟਿਊਸ਼ਨ ਅੱਛਾ ਲੈ ਆਏ, ਉੱਥੇ ਆਈਨ ਚੰਗਾ ਦਿੱਤਾ ਉਹਨਾਂ ਨੇ। ਇੰਡੀਆ ਨੇ ਉਹਦੇ ਉੱਤੇ ਬੜਾ ਰੌਲਾ ਪਾਇਆ, ਬਲੋਕੇਟ ਕੀਤੀ, ਇਹ ਉਹ ਸਾਰਾ। ਲੇਕਿਨ ਆਈਨ ਦੇਣ ਦੇ ਨਾਲ ਨਾ ਉਹ ਲੋਕੀ ਉਹ ਸਿਰਫ ਖੁਸ਼ ਨਹੀਂ ਹੁੰਦੇ, ਕਹਿੰਦੇ ਹੋਰ ਵੀ ਤਾਂ ਕਰੋ ਨਾ ਕੁਝ। ਉਹ ਸਾਡੀ ਜਿਹੜੀ ਬੁਨਿਆਦੀ ਜਿਹੜੀ ਜ਼ਰੂਰੀਆਤ ਨੇ ਉਹਨਾਂ ਦੇ ਵੱਲ ਵੀ ਤਾਂ ਧਿਆਨ ਕਰੋ ਨਾ, ਕਰਪਸ਼ਨ ਵੀ ਤਾਂ ਮੁਕਾਓ, ਸਾਡੀ ਜਿਹੜਾ ਕੋਈ ਇੱਜ਼ਤ ਹੈ ਉਹ ਮਹਿਫੂਜ਼ 'ਤੇ ਵੀ ਹੋਵੇ। ਉੱਥੇ ਵੀ ਥਾਣੇ ਕਚਹਿਰੀ ਇੰਝ ਹੀ ਨੇ ਜਿਵੇਂ ਪਾਕਿਸਤਾਨ ਦੇ ਨੇ ਨਾ। ਉੱਥੋਂ ਔਰਗੈਨਿਕ ਸ਼ੁਰੂ ਹੋਈਆਂ ਇਹ ਤਹਿਰੀਕਾਂ, ਸ਼ੁਰੂ ਹੁੰਦੀਆਂ ਨੇ ਜਦੋਂ ਸਿਆਸੀ ਕੁਵਤਾਂ ਤੋਂ ਲੋਕ ਮਾਯੂਸ ਹੋ ਜਾਣ, ਅਤੇ ਜਿਹੜੇ ਇਸ ਵਕਤ ਹਕੂਮਤ ਵਿੱਚ ਨੇ ਉਹਨਾਂ ਤੋਂ ਤਾਂ ਮਾਯੂਸ ਨੇ, ਲੇਕਿਨ ਜਿਹੜੇ ਅਪੋਜੀਸ਼ਨ ਨੇ ਉਹਨਾਂ ਤੋਂ ਹੁਣੇ ਮਾਯੂਸ ਨਹੀਂ ਹੋਏ। ਅਤੇ ਇਹ ਪਾਕਿਸਤਾਨ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈ ਨਾ ਤਬਦੀਲੀ,
ਉਸ ਵਕਤ ਆਣੀ ਹੈ ਜਦੋਂ ਲੋਕੀ ਇਮਰਾਨ ਖਾਨ ਤੋਂ ਤੇ TLP ਟਾਈਪ ਦੀ ਜਮਾਤਾਂ ਤੋਂ ਵੀ ਮਾਯੂਸ ਹੋ ਜਾਣਗੇ। ਬਿਲਕੁਲ ਸਹੀ ਗੱਲ। ਤੇ ਤੁਸੀਂ ਤੇ ਰਾਏ ਦਿਓ ਨਾ, ਮੈਂ ਤੇ ਆਪਣੀ ਰਾਏ ਦੇ ਦਿੱਤੀ ਜੋ ਠੀਕ ਤੁਸੀਂ ਕਹਿ ਰਹੇ ਹੋ। ਤੇ ਕੋਈ ਮਾਯੂਸੀ ਵਧੇਗੀ ਤੇ ਫਿਰ ਹੀ ਕੋਈ ਜਿਹੜਾ ਉਹਨਾਂ ਦਾ ਕੋਈ ਬੋਇਲਿੰਗ ਪੁਆਇੰਟ ਆਏਗਾ ਤੇ ਕੋਈ ਗੱਲ ਅੱਗੇ ਟੁਰੇਗੀ। ਇਹ ਤਾਂ ਗੱਲ ਠੀਕ ਹੈ। ਲੇਕਿਨ ਮੈਂ ਗੱਲ ਇਹ ਕਰਨ ਲੱਗਾ ਸੀ ਕਿ ਜਿਹੜੀ ਬਹਰਹਾਲ ਸਾਡੀ ਜਿਹੜੀ ਐਲੀਟ ਹੈ ਤੇ ਸਾਡੇ ਉਮਰਾ ਨੇ, ਇਹਨਾਂ ਦੀ ਵੀ ਬਹਰਹਾਲ ਜਿਹੜੀਆਂ ਯਾਸ਼ੀਆਂ ਤੇ ਜਿਹੜੀਆਂ ਇਹਨਾਂ ਦੀ ਬਹੁਤ ਪਰਸ ਨੇ ਨਾ, ਉਹ ਰਾਣਾ ਸਾਹਿਬ ਇਤਨੇ ਵੱਡੇ ਵੱਡੇ ਨੇ ਲੀਡ ਕੈਪਚਰ ਕਹਿੰਦੇ ਤੇ ਗਰੀਬ ਇੱਥੇ ਆਦਮੀ ਤੇ ਕੁਛ ਵੀ ਨਹੀਂ ਵਿਚਾਰਾ, ਉਹ ਤੇ ਆਪਣੀ ਜਿਹੜੀ ਨਾ ਉਹ ਰੋਟੀ ਪੂਰੀ ਕਰਦੇ ਮਰ ਜਾਂਦਾ। ਤੇ ਹੁਣ ਤੁਹਾਨੂੰ ਪਤਾ ਇੱਥੇ ਤੁਸੀਂ ਦੇਖੇ ਪੰਜਾਬ ਦੇ ਵਿੱਚ ਜਿਹੜੇ ਆ DPO ਨੇ ਪੁਲਿਸ ਦੇ, ਇਹਨਾਂ ਦੇ ਦਫ਼ਤਰ ਦੇਖੇ ਨੇ? ਇਹਨਾਂ ਦੇ ਦਫ਼ਤਰ ਜਿਹੜੇ ਉਹ 5 ਸਟਾਰ ਹੋਟਲ ਨੇ ਤਕਰੀਬਨ, ਸਮਝੋ ਤੁਸੀਂ। ਇਹਨਾਂ ਨੇ ਪੈਸੇ ਲਾਏ ਨੇ। ਇਸ ਤਰ੍ਹਾਂ DCਆਂ ਦੇ ਦਫ਼ਤਰ ਨੇ। ਫਿਰ ਆ ਮਿਨਿਸਟਰੀਆਂ ਤੇ ਬਿਊਰੋਕ੍ਰੇਸੀ ਦੇ ਵਿੱਚ ਜਿਹੜੀਆਂ ਚੱਲਦੀਆਂ ਮਹਿੰਗੇ ਮਹਿੰਗੇ ਬੈਕਰੀ ਦੀਆਂ ਆਈਟਮਾਂ, ਇਹ ਤੇ ਬੰਦ ਹੋਣੀ ਚਾਹੀਦੀ। ਰਾਣਾ ਸਾਹਿਬ ਇਹਨਾਂ ਦਾ ਮਤਲਬ ਕੀ ਲੱਖਾਂ ਰੁਪਏ ਮਤਲਬ ਪੈਟੀ ਕੈਸ਼ ਦੀ ਸੂਰਤ 'ਚ ਨਿਕਲ ਜਾਂਦਾ ਸਰਕਾਰ ਦਾ, ਜਿਹਦਾ ਕੋਈ ਹਿਸਾਬ ਤਾਂ ਨਹੀਂ, ਜਿਹਦਾ ਕੋਈ ਆਡਿਟ ਨਹੀਂ, ਕੋਈ ਪੁੱਛਣੇ ਵਾਲਾ ਨਹੀਂ। ਅਯਾਸ਼ੀਆਂ ਲੱਗੀਆਂ ਨੇ ਇੱਥੇ, ਮੌਜਾਂ ਮਾਰ ਰਹੇ ਨੇ। ਗਰੀਬ ਆਦਮੀ ਜਿਹੜਾ ਪਰੇਸ਼ਾਨ ਹੈ। ਚੋਈ ਸਾਹਿਬ ਮੈਂ ਤੇ ਪਰੇਸ਼ਾਨ ਹੋ ਰਿਹਾ। ਸਾਗ ਵੀ ਇਸ ਵਾਰੀ ਮਿਲੇਗਾ ਕਿ ਨਹੀਂ ਉਹਨਾਂ ਨੂੰ ਸਰਦੀਆਂ 'ਚ, ਜਾਂ ਸਾਗ ਤੇ ਮਕਈ ਦੀ ਰੋਟੀ ਤੋਂ ਬਗੈਰ ਹੀ ਜਿਹੜਾ ਨਾ ਗੁਜ਼ਾਰਾ ਕਰਨਾ ਪੈਣਾ ਉਹਨਾਂ ਨੂੰ? ਇਹ ਬੜਾ ਮਸਲਾ ਪੈ ਗਿਆ ਗਰੀਬ ਆਦਮੀ ਨੂੰ। ਨਹੀਂ, ਉਹ ਗਰੀਬ ਆਦਮੀ ਨੂੰ ਤਾਂ ਮਿਲੇਗਾ। ਵੈਸੇ ਇਸਲਾਮਾਬਾਦ 'ਚ ਲੇਟ ਲੋਕਾਂ ਨੂੰ ਮਿਲਦਾ ਸਾਗ, ਤੁਹਾਨੂੰ ਪਤਾ ਇੱਥੇ ਲੇਟ ਆਉਂਦਾ। ਚਲੋ ਚੋਈ ਸਾਹਿਬ, ਫਿਰ ਇੱਥੇ ਦਾ ਅੱਜ ਮੁਕਾਨੇ ਕਸ਼ਮੀਰ ਦਾ, ਤੇ ਕੋਈ ਪੰਜਾਬ ਦਾ ਸਿਆਪਾ ਕਰਾਂਗੇ ਕੱਲ ਬ੍ਰਾਂਚ ਦੇ ਉੱਤੇ। ਲੋ ਜੀ ਚੋਈ ਸਾਹਿਬ, ਅੱਲਾ ਹਾਫਿਜ਼ ਕਹਿ ਦਿਓ ਫਿਰ। ਲਓ ਜੀ, ਰੱਬ ਰੱਖ।